पता करने ਲਈ ਕਾਲ ਕਰ ਸਕਦੇ ਹੋ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਕੇਅਰ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਰੇਲਵੇ ਨੇ ਮਾਲ ਗੱਡੀਆਂ ਪੰਜਾਬ 'ਚੋਂ ਚਲਾਉਣ 'ਤੇ 4 ਦਿਨ ਜਿਹੜੀ ਆ ਹੋਰ ਵਧਾਤਾ। ਮਾਲ ਵਿੱਚ ਨਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ, ਕਲੋਟਾ। ਕੰਮ ਕਲੋਟਾ ਹੋ ਗਿਆ। ਜਦੋਂ ਕੰਮ ਖਰਾਬ ਹੋ ਜਾਂਦਾ ਨਾ, ਜਦੋਂ ਜਦ ਕੰਮ ਉਲਟ ਕਹਿ ਦਿੰਦੇ ਆਪਾਂ, ਤਾਂ ਕਈ ਵਾਰ ਉਹ ਸ਼ਬਦ ਇਸਤੇਮਾਲ ਕੀਤਾ ਜਾਂਦਾ। ਪਤਾ ਨਹੀਂ ਕਿਹੜੇ ਕਿਹੜੇ ਏਰੀਏ 'ਚ ਕਰਦੇ ਆ। ਇੱਧਰ ਸਾਡੇ ਵੱਲ ਬਹੁਤ ਆਉਂਦੇ ਵੀ ਕੰਮ ਕਲੋਟਾ ਹੋ ਗਿਆ। ਤਾਂ ਇੱਥੇ ਹੁਣ ਕੰਮ ਟੇਢਾ ਹੋ ਗਿਆ, ਉਲਟਾ ਹੋ ਗਿਆ। ਕਿਉਂਕਿ ਵੇਖੋ, ਝੇੜੇ ਤੇ ਨਵੇੜੇ ਦੇ ਵਿੱਚ ਸਿਰਫ ਜਿੱਦ ਦਾ ਹੀ ਫਰਕ ਹੁੰਦਾ। ਜਿੱਦ ਜੇ ਨਾ ਹੋਵੇ ਤੇ ਜਿਹੜੇ ਝੇੜੇ ਆ ਉਹ ਨਵੇੜੇ 'ਚ ਬਦਲ ਜਾਂਦੇ ਆ। ਜੇ ਜਿੱਦ ਖੜ ਜਾਵੇ ਵਿੱਚ ਤੇ ਜਿਹੜੇ ਨਵੇੜੇ ਉਹ ਵੀ ਝੇੜੇ ਬਣ ਜਾਂਦੇ, ਝਗੜੇ ਝੇੜੇ ਆਪਾਂ ਕਹਿੰਦੇ ਆ। ਤਾਂ ਇਸ ਵੇਲੇ ਮਾਮਲਾ ਜਿਹੜਾ ਉਹ ਝੇੜੇ ਵੱਲ ਹੀ ਵਧ ਗਿਆ, ਨਵੇੜੇ ਵੱਲ ਨਹੀਂ ਵਧਿਆ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਇੱਕ ਟਕਰਾਓ ਦਾ ਮਾਹੌਲ ਬਣ ਰਿਹਾ। ਟਕਰਾਓ ਰਾਜਨੀਤਿਕ ਤੌਰ ਤੇ ਆਪਾਂ ਵੇਖਾਂਗੇ, ਸੰਵਿਧਾਨਕ ਤੌਰ ਤੇ ਤਾਂ ਸ਼ੁਰੂ ਹੋ ਚੁੱਕਾ ਸੀ ਆਲਰੇਡੀ। ਤਾਂ ਹੁਣ ਆਪਾਂ ਇਸ ਨੂੰ ਵੇਖਾਂਗੇ ਰਾਜਨੀਤਿਕ ਟਕਰਾਓ ਦੇ ਤੌਰ ਤੇ, ਕਿਉਂਕਿ ਅੱਗੇ ਵੀ ਜਿਸ ਤਰ੍ਹਾਂ ਬੰਗਾਲ ਦੀ CM ਮਮਤਾ ਬੈਨਰਜੀ, ਉਹਦਾ ਵੀ ਇੱਕ ਰਾਜਨੀਤਿਕ ਟਕਰਾਓ ਜਿਹੜਾ ਸੈਂਟਰ ਦੇ ਨਾਲ ਹੋਇਆ ਸੀਗਾ। ਉਸ ਸਮੇਂ ਵੀ ਬਹੁਤ ਜ਼ਿਆਦਾ ਤਲਖੀ ਰਹੀ ਆ ਮਾਹੌਲ ਦੇ ਵਿੱਚ। ਇੱਕ ਵੇਲੇ ਤੇ ਉਹਨੇ ਕਿਹਾ ਕਿ ਇੱਥੇ ਬਿਨਾਂ ਸਾਨੂੰ ਸੂਚਿਤ ਕੀਤਿਆਂ ਫੌਜ ਤੱਕ ਭੇਜੀ ਜਾ ਰਹੀ ਹੈ ਵਗੈਰਾ ਬਹੁਤ ਵਿਵਾਦ ਸਨ। CBI ਨੂੰ ਲੈ ਕੇ ਵੀ ਇੱਕ ਵਿਵਾਦ ਹੋਇਆ ਸੀਗਾ। ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਵਿਵਾਦ ਸੀਗੇ, ਤਰ੍ਹਾਂ ਤਰ੍ਹਾਂ ਦੇ ਟਕਰਾਓ ਸੀ। ਪਰ ਇੱਥੇ ਵੀ ਮਾਹੌਲ ਮੇਰੇ ਖਿਆਲ ਦੇ ਨਾਲ ਉੱਧਰ ਨੂੰ ਵੱਧਦਾ ਨਜ਼ਰ ਆ ਰਿਹਾ। ਕਿਉਂਕਿ ਜਿਸ ਤਰੀਕੇ ਨਾਲ ਇਹ ਪਾਬੰਦੀ ਲਾਈ ਗਈ ਹੈ, ਟ੍ਰਿਬਿਊਨ ਨੇ ਸਭ ਤੋਂ ਪਹਿਲਾਂ ਖਬਰ ਦਿੱਤੀ ਤੇ ਟ੍ਰਿਬਿਊਨ ਅਨੁਸਾਰ ਤੇ ਇਹ ਗੱਲ ਸੀਗੀ ਕਿ ਇਹਨਾਂ ਨੇ ਕੋਈ ਲਿਖਤੀ ਵੀ ਨਹੀਂ ਦਿੱਤਾ, ਰੇਲਵੇ ਨੂੰ ਕਰ ਦਿੱਤਾ ਹੋਵੇ ਤੇ ਪਤਾ ਨਹੀਂ ਹੈ। ਉਹਨਾਂ ਨੇ ਜੋ ਖਬਰ ਲਾਈ ਆ, ਜੋ ਖਬਰ ਸ਼ਾਇਆ ਕੀਤੀ ਆ, ਉਹਦੇ ਮੁਤਾਬਕ ਤੇ ਇਹਨਾਂ ਨੇ ਜ਼ਬਾਨੀ ਕਲਾਮੀ ਆਖ ਦਿੱਤਾ ਕਿ ਤੁਸੀਂ ਸ਼ਰਤ ਰੱਖੋ ਪੰਜਾਬ ਦੇ ਸਾਹਮਣੇ। ਰੇਲਵੇ ਨੂੰ ਕਿਹਾ ਕਿ ਜੇ ਮੁਸਾਫਰ ਟ੍ਰੇਨਾਂ ਇਹ ਚੱਲਣ ਦੇਣਗੇ ਤੇ ਮਾਲ ਗੱਡੀਆਂ ਇਹਨਾਂ ਦੀਆਂ ਨੀਹਾਂ ਤੇ ਪਾਓ, ਨਹੀਂ ਤੇ ਬੰਦ ਕਰ ਦਿਓ। ਤਾਂ ਜਿਹੜੇ ਹੁੰਦੇ ਆ ਇਹ ਉੱਚ ਅਧਿਕਾਰੀ ਇਹਨਾਂ ਦੀਆਂ ਡਿਵੀਜ਼ਨਾਂ ਦੇ, ਤਾਂ ਉਹਨਾਂ ਨੇ ਫੌਰੀ ਤੌਰ ਤੇ ਐਕਸ਼ਨ ਲੈਂਦੇ ਆ। ਗੱਡੀਆਂ ਜਿਹੜੀਆਂ ਚੱਲ ਰਹੀਆਂ ਸੀ ਮਾੜੀਆਂ ਮੋਟੀਆਂ ਬਹਾਲ ਹੋਈਆਂ, ਉਹਨਾਂ ਨੂੰ ਵੀ ਰੱਦ ਕਰ ਦਿੱਤਾ ਤੇ ਤਰਕ ਦਿੱਤਾ ਕਿ ਵੇਖੋ ਅਨਿਸ਼ਚਿਤਤਾ ਦੀ ਸਥਿਤੀ ਆ। ਇਸ ਤਰ੍ਹਾਂ ਨਹੀਂ, ਸਾਡਾ ਇੱਕ ਸਿਸਟਮ ਕੰਮ ਕਰਦਾ ਰੇਲਵੇ ਦਾ। ਇਹ ਥੋੜੀ ਆ ਕਿ ਕਦੇ ਧਰਨਾ ਚੱਕ ਲਿਆ, ਕਦੇ ਰੱਖ ਲਿਆ, ਔਰ ਕਿਸੇ ਨੇ ਪੱਟ ਲਿਆ, ਕਿਸੇ ਨੇ ਫਿਰ ਰੱਖ ਲਿਆ। ਇਸ ਤਰ੍ਹਾਂ ਕੰਮ ਨਹੀਂ ਹੋ ਸਕਦਾ। ਤਾਂ ਸਿੱਧੇ ਤੌਰ ਤੇ ਹੁਣ ਤੁਸੀਂ ਇਸ ਚੀਜ਼ ਨੂੰ ਜੋੜ ਸਕਦੇ ਹੋ ਇੱਕ ਸਟ੍ਰੈਟਜੀ ਦੇ ਨਾਲ। ਸਟ੍ਰੈਟਜੀ ਕੀ ਆ ਕਿ ਵੇਖੋ, ਜੋ ਨਰਿੰਦਰ ਮੋਦੀ ਦੀ ਰਾਜਨੀਤੀ, ਮੈਂ ਸ਼ਾਇਦ ਤੁਹਾਨੂੰ ਥੋੜਾ ਜਿਹਾ ਖੋਲ ਕੇ ਤੁਹਾਨੂੰ ਦੱਸ ਗਿਆ ਸੀ, ਜੋ ਬਿਹਾਰ ਦੀ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ, ਉਹਨੂੰ ਜੇ ਤੁਸੀਂ ਥੋੜਾ ਜਿਹਾ ਹੋਰ ਡੂੰਘਾਈ ਦੇ ਨਾਲ ਨਾਪੋਗੇ। ਮੈਂ ਉਸ ਗੱਲ ਨੂੰ ਵਾਰ-ਵਾਰ ਸੁਣਨ ਦਾ ਯਤਨ ਕੀਤਾ, ਵਾਰ-ਵਾਰ ਉਸ ਸੋਚ ਨੂੰ ਸਮਝਣ ਦਾ ਯਤਨ ਕੀਤਾ। ਉਹ ਦੇਖੋ, ਉਹ ਜਿਹਨੂੰ ਚੀਜ਼ ਨੂੰ ਰਲਾ ਰਹੇ, ਜਿਹਨੂੰ ਕੋਰਲੇਟ ਕਹਿੰਦੇ ਆ, ਤਾਂ 370 ਦੇ ਨਾਲ ਕਰ ਰਹੇ। ਤਾਂ ਇਹ ਜੇ ਤੁਸੀਂ ਨਰਿੰਦਰ ਮੋਦੀ ਦੀ 20 ਸਾਲ ਦੀ ਜਾਂ 25 ਸਾਲ ਦੀ ਰਾਜਨੀਤੀ ਚੱਕ ਕੇ ਦੇਖੋਗੇ ਨਾ, ਖਾਸ ਤੌਰ ਤੇ 20 ਸਾਲ ਦੀ ਇਸ ਐਰੇ ਦੀ ਜਿਹੜੀ ਰਾਜਨੀਤੀ ਆ, ਉਹਦੀ ਇੱਕ ਖਾਸ ਬਣਤਰ ਹੈ। ਬਣਤਰ ਕੀ ਹੈ ਕਿ ਉਹ ਇਸ ਤਰ੍ਹਾਂ ਦੀ ਰਾਜਨੀਤੀ ਰੰਗਤ ਵਟਾ ਲੈਂਦੀ ਆ ਕਿ ਬਹੁਲਤਾਵਾਦ ਨੂੰ ਇਹ ਦਰਸਾ ਦਿੱਤਾ ਜਾਂਦਾ ਹੈ ਕਿ ਇੱਕ ਵਰਗ ਜਾਂ ਭਾਈਚਾਰਾ ਜਾਂ ਇੱਕ ਵਿਅਕਤੀ ਵਿਸ਼ੇਸ਼ ਜਾਂ ਕੋਈ ਗਰੁੱਪ ਉਹ ਦੇਸ਼ ਵਿਰੋਧੀ ਹੈ। ਔਰ ਜੋ ਅਸੀਂ ਕਦਮ ਚੁੱਕਿਆ ਉਹ ਕਦਮ ਬਹੁਤ ਜ਼ਿਆਦਾ ਦੇਸ਼ ਦੇ ਹਿਤਕਾਰੀ ਹੈ। ਪਰ ਇਹ ਲੋਕ ਜਿਹੜੇ ਦੇਸ਼ ਵਿਰੋਧੀ ਆ, ਉਦਾਹਰਣ ਦੇ ਤੌਰ ਤੇ ਜਿਵੇਂ 370 ਤਾਂ
ਨਾਲ ਕਿਸਾਨੀ ਦੇ ਮਸਲੇ ਨੂੰ ਜੋੜ ਦਿੱਤਾ, ਕੋਰਿਲੇਟ ਕਰ ਦਿੱਤਾ, ਤਾਂ ਉਹ ਪ੍ਰਭਾਵ ਕੀ ਦੇ ਰਿਹਾ? ਪ੍ਰਭਾਵ ਇਹੋ ਦੇ ਰਿਹਾ ਕਿ ਅਸੀਂ ਤੇ ਜੋ ਕਰ ਰਹੇ ਹਾਂ ਉਹ ਦੇਸ਼ ਦੇ ਹਿੱਤਕਾਰੀ ਹੈ, ਦੇਸ਼ ਨੂੰ ਅਗਾਂਹ ਤਰੱਕੀਆਂ ਤੇ ਲਿਜਾਣ ਵਾਸਤੇ ਕਦਮ ਚੁੱਕੇ ਜਾ ਰਹੇ ਆ। ਸੋ ਬਹੁਤਾਵਾਦ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਛੱਡਦਾ ਜਿਹਨੂੰ ਉਹ ਰਹੀ ਹੈ ਅੱਜ ਦੇ ਦੌਰ ਦੇ ਵਿੱਚ, ਉਹ ਭੀੜ ਇੱਕ ਹੀਰੋ ਦਾ ਉਹਨੂੰ ਖਿਤਾਬ ਦੇ ਕੇ ਤੋਰ ਰਹੀ ਹੈ ਕਿ ਹਿੰਦੂਤਵਰ ਹਿੰਦੁਸਤਾਨ ਦਾ ਜੇ ਕੋਈ ਰਾਖਾ ਹੈ ਤਾਂ ਨਰਿੰਦਰ ਮੋਦੀ। ਤਾਂ ਉੱਥੇ ਜਿਹੜੀ ਇਹ ਪਰਸੈਪਸ਼ਨ ਘੜੀ ਜਾਣ ਦਾ ਯਤਨ ਕੀਤਾ ਜਾ ਰਿਹਾ, ਇਹ ਬਹੁਤ ਖਤਰਨਾਕ ਹੈ। ਇਸ ਚੀਜ਼ ਨੂੰ ਸਮਝਣਾ ਪਏਗਾ। ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਠੀਕ ਆ, ਉਹ ਆਪਣੇ ਆਪ ਨੂੰ ਬਹੁਤ ਤਜਰਬੇ ਕਰਦਾ ਸੀਗੀਆਂ, ਤਾਂ ਉਹਨਾਂ ਦਾ ਆਡਾ ਜਿਹੜਾ ਇਸ ਟਾਈਮ ਲੱਗਿਆ ਉਹ ਬਹੁਤ ਤਗੜੇ ਰਾਜਨੀਤਿਕ ਬੰਦੇ ਨਾਲ ਲੱਗਿਆ। ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਕਹਿੰਦੇ ਕੁਛ ਹੋਰ ਹੀ ਨਿਕਲ ਆਉਂਦਾ, ਉਹ ਐਸਾ ਨਹੀਂ। ਵਾਸਤਵ ਦੇ ਵਿੱਚ, ਹਕੀਕਤ ਦੇ ਵਿੱਚ, ਸੱਚ ਦੇ ਰੂਪ ਦੇ ਵਿੱਚ ਐਸਾ ਨਹੀਂ ਹੈ। ਉਹ ਬਹੁਤ ਇਸ ਵੇਲੇ ਜੇ ਕਹੀਏ ਤਾਂ ਰਾਜਨੀਤਿਕ ਡੂੰਘੀ ਜੜ ਲਾਈ ਬੈਠੀ ਹੈ। ਖੈਰ ਮੈਂ ਜੋ ਕਹਿਣ ਜਾ ਰਿਹਾ, ਦੇਖੋ ਉਹਦੇ ਪਿੱਛੇ ਇੱਕ ਤਾਂ ਚੀਜ਼ ਇਹ ਹੈ ਕਿ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ, ਜਿਵੇਂ ਤੁਹਾਡੀ ਭਾਸ਼ਾ 'ਚ ਕਹਾਂ, ਜਿਹਨੂੰ ਪੰਜਾਬੀ 'ਚ ਕਹੀਏ ਤਾਂ ਬਿਰਤਾਂਤ ਸਿਰਜਿਆ ਜਾ ਰਿਹਾ। ਜੋ ਮੈਂ ਤੁਹਾਨੂੰ ਦੱਸਿਆ ਥੋੜ੍ਹਾ ਜਿਹਾ, ਹਾਲਾਂਕਿ ਮੈਂ ਹੋਰ ਸ਼ਾਇਦ ਡੂੰਘਾ ਨਹੀਂ ਜਾ ਸਕਿਆ, ਜੋ ਮੈਨੂੰ ਸਮਝ ਲੱਗੀ ਹੈ। ਪਰ ਦੂਜੀ ਚੀਜ਼ ਦੇਖੋ ਨਾ, ਉਹਦੇ ਵਿੱਚ ਚਾਲ ਕੀ ਹੈ? ਚਾਲ ਵੇਖੋ ਕੀ ਹੈ ਕਿ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਉਸ ਦੌਰ ਦੇ ਵਿੱਚ ਜਦੋਂ ਆਲੂ ਅੱਜ ਦੀ ਡੇਟ ਦੇ ਵਿੱਚ 40-45 ਰੁਪਈਏ ਆ ਤੇ ਗੰਢਾ ਜਿਹੜਾ ਉਹ ਤਕਰੀਬਨ 100 ਰੁਪਈਏ ਆ। ਹੁਣ ਸਾਨੂੰ ਜੇ 4-5 ਦਿਨ 10 ਦਿਨ ਸਪਲਾਈ ਨਾ ਆਵੇ, ਮੰਨ ਲਓ, ਕਿਉਂਕਿ ਜ਼ਿਆਦਾਤਰ ਸਪਲਾਈ ਜਿਹੜੀ ਆ ਪਿਆਜ਼ ਵਗੈਰਾ ਦੀ ਉਹ ਇਸੇ ਤਰ੍ਹਾਂ ਹੀ ਆਉਂਦੀ ਹੈ, ਜਾਂ ਟਰੱਕਾਂ ਰਾਹੀਂ ਜਾਂ ਰੇਲ ਰਾਹੀਂ। ਤੇ ਜੇ ਕੱਲ ਨੂੰ ਕੋਈ ਐਸੀ ਵਿਪਤਾ ਵੀ ਪਿੱਛੇ ਖੜੀ ਕਰਕੇ ਹੋਰ ਸਪਲਾਈ ਲਾਈਨ ਤੋੜ ਦਿੰਦੇ ਸਬਜ਼ੀ ਵਗੈਰਾ ਦੀ, ਤੇ ਇੱਧਰੋਂ ਯੂਰੀਆ DAP ਇਹ ਸਾਰੀਆਂ ਚੀਜ਼ਾਂ ਨਹੀਂ ਆਉਂਦੀਆਂ, ਤਾਂ ਉਸ ਸੂਰਤ ਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਆ, ਉਹ ਨੋਟ ਕਰਿਓ। ਤਾਂ ਲਾਈਨ ਦੇ ਵਿੱਚ ਕੌਣ ਲੱਗੇਗਾ? ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਲੱਗੇਗਾ ਕਿਸਾਨ ਜਾ ਕੇ, ਜਿਹਨੇ ਸਭ ਤੋਂ ਪਹਿਲਾਂ DAP ਖਰੀਦਣੀ ਆ ਆਪਣਾ ਬੀਜ ਪਾਉਣ ਵਾਸਤੇ। ਔਰ ਉਸ ਤੋਂ ਬਾਅਦ ਜਦੋਂ ਮਾੜੀ ਮਾੜੀ ਇੰਚ 2-2 ਇੰਚ ਕਣਕ ਨਿਕਲ ਜਾਂਦੀ ਆ ਧਰਤੀ ਚੋਂ, ਉਹ ਕੋਰ ਕਣਕ ਦੇ ਵਿੱਚ ਵੀ ਕਈ ਵਾਰ ਖਾਦ ਪਾ ਦਿੰਦੇ, ਉੱਤੋਂ ਪਾਣੀ ਲਾ ਦਿੰਦੇ ਆ। ਕੋਰ ਦਾ ਮਤਲਬ ਕਿ ਖਾਦ ਦੀ ਕੜੀ ਉਹਨੂੰ ਪਹਿਲਾਂ ਪਾਣੀ ਲਾਉਣਾ ਹੁੰਦਾ, ਉਹਨੂੰ ਕੋਰ ਕਣਕ ਕਹਿ ਦਿੰਦੇ ਆ। ਤਾਂ ਤੁਸੀਂ ਆਪ ਹੀ ਦੇਖੋ ਕਿ ਉਹ ਸਮਾਂ ਉਹਦੇ ਵਾਸਤੇ ਕਿੰਨਾ ਮਹੱਤਵਪੂਰਨ ਆ। ਤਾਂ ਉਸ ਦੌਰ ਦੇ ਵਿੱਚ ਜੇ ਮੰਨ ਲਓ ਕੱਲ ਨੂੰ ਲਾਈਨਾਂ ਦੇ ਵਿੱਚ ਖੜਾ ਹੋਣਾ ਪੈਂਦਾ ਸਾਨੂੰ, ਚਾਹੇ ਉਹ ਤੇਲ ਵਾਸਤੇ ਆ, ਵਹਾਈ ਵਾਸਤੇ ਤੇਲ ਵੀ ਚਾਹੀਦਾ ਨਾ ਤੁਹਾਨੂੰ ਪਹਿਲਾਂ, ਜਾਂ ਫਿਰ DAP ਆ ਜਾਂ ਯੂਰੀਆ, ਤਾਂ ਹੁਣ ਜਿਹੜਾ ਇੱਕ ਲਾਈਨ 'ਚ ਖੜਾ ਕਿਸਾਨ ਆ ਉਹ ਦੋਸ਼ ਕਿਹਨੂੰ ਦੇਗਾ? ਜੋ ਲਾਈਨ ਤੇ ਬੈਠਾ ਕਿਸਾਨ ਹੈ, ਕਿਉਂਕਿ ਉਹਦੇ ਖਾਨੇ 'ਚ ਇਹੀ ਗੱਲ ਪਾਈ ਜਾਊਗੀ ਕਿ ਭਾਈ ਬਰਬਾਦ ਕਰ ਦਿੱਤਾ ਸਾਰੀ ਵਿਵਸਥਾ ਨੂੰ ਜੋ ਲਾਈਨ ਤੇ ਬੈਠਾ ਕਿਸਾਨ। ਤਾਂ ਜਿਹੜਾ ਲਾਈਨ 'ਚ ਖੜਾ ਬੰਦਾ, ਤਾਂ ਉਹ ਲਾਈਨ ਤੇ ਬੈਠੇ ਬੰਦੇ ਦੇ ਨਾਲ ਕਿਤੇ ਨਾ ਕਿਤੇ ਇੱਕ ਜੇ ਕਹਿ ਲਈਏ ਤਾਂ ਲੀਕ ਦੀ ਦੂਸਰੇ ਪਾਸੇ ਖੜਾ ਰਹਿੰਦਾ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚਾਲ ਆ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਬਾਕੀ ਹੁਣ ਦੇਖੋ, ਇਹਨਾਂ ਨੇ ਮੀਟਿੰਗਾਂ ਤਾਂ ਸੱਦੀਆਂ ਨੇ, 2 ਮੀਟਿੰਗਾਂ ਹੋਣੀਆਂ ਨੇ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਇਹਦਾ ਕੀ ਤੋੜ ਨਿਕਲਦਾ ਹੈ, ਕੀ ਇਹਦੀ ਕਾਟ ਲੱਭਦੇ ਆ। ਪਰ ਹਾਲ ਦੀ ਘੜੀ ਦੇ ਦੇਖੋਗੇ ਤੇ ਇਹ ਮਾਮਲਾ ਜਿਹੜਾ ਥੋੜ੍ਹਾ ਜਿਹਾ ਗੰਭੀਰ ਹੈ, ਕਿਉਂਕਿ ਸਾਡੇ ਚੀਫ ਮਿਨਿਸਟਰ ਨੇ ਕੱਲ੍ਹ ਹੀ ਆਖ ਦਿੱਤਾ ਸੀ ਕਿ ਸਾਡੇ ਕੋਲ 1 ਦਿਨ ਦਾ ਕੋਲਾ ਹੈ। ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਸ ਤੋਂ ਪਹਿਲਾਂ ਮੇਰੇ ਪਿੰਡ ਤਕਰੀਬਨ 4 ਘੰਟੇ ਦਾ ਪਾਵਰ ਕੱਟ ਹੋ ਗਿਆ, ਨਹੀਂ ਤਾਂ ਸਾਡੇ ਕਦੇ ਬੱਤੀ ਜਾਂਦੀ ਨਹੀਂ ਆ। ਹਾਲਾਂਕਿ ਬਿਜਲੀ ਮਹਿਕਮੇ ਦੀ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਸਾਰਾ ਕੁਛ ਜਿਹੜਾ ਰਲ ਗਾਡੀ ਹੈ, ਕਿਉਂਕਿ ਉਹ ਕਹਿੰਦਾ ਕਿ ਬਹੁਤਾ ਇਸ ਵੇਲੇ ਕੋਈ ਬਿਜਲੀ ਦੀ ਡਿਮਾਂਡ ਵਾਲਾ ਹੈ ਨਹੀਂ ਗਾ ਕੰਮ। ਜੋ ਬਿਜਲੀ ਪਣ ਪ੍ਰੋਜੈਕਟਾਂ ਤੋਂ ਆਉਂਦੀ ਆ ਜਾਂ ਸੋਲਰ ਪ੍ਰੋਜੈਕਟਾਂ ਤੋਂ ਆਉਂਦੀ ਆ ਜਾਂ ਕੇਂਦਰੀ ਪੂਲ 'ਚੋਂ ਜਿਹੜੀ ਇਸ ਵੇਲੇ ਆਉਂਦੀ ਹੈ, ਗ੍ਰਿਡ 'ਚੋਂ ਆਉਂਦੀ ਆ, ਤਾਂ ਉਹ ਬਿਜਲੀ ਬਹੁਤ ਆ। ਪਰ ਫਿਰ ਵੀ ਕਿਉਂ ਇਹ ਕੱਟ ਲੱਗ ਰਹੇ ਨੇ? ਮੈਂ ਕਿਹਾ ਜੀ ਇਹ ਤਾਂ ਕਿਸਾਨ ਜਥੇਬੰਦੀਆਂ ਹੀ ਜਾਣ, ਕਿਉਂਕਿ ਉਹ ਹੀ ਜਾਣਨਗੇ ਕਿ ਕੀ ਹੁੰਦਾ ਪਿਆ। ਜਦੋਂ ਗ੍ਰਿਡਾਂ 'ਚ ਜਾ ਕੇ ਇਹਨਾਂ ਤੋਂ ਪੁੱਛਣਗੇ ਝੰਡੇ ਲੈ ਕੇ, ਫਿਰ ਇਹ ਦੱਸਣਗੇ ਕਿ ਅਸਲ ਦੇ ਵਿੱਚ ਮਾਜਰਾ ਕੀ ਆ। ਤਾਂ ਹੁਣ ਖੁਦ ਚੀਫ ਮਿਨਿਸਟਰ ਕਹਿ ਰਿਹਾ ਵਾ ਕਿ 1 ਦਿਨ ਦਾ ਸਾਡੇ ਕੋਲ ਕੋਲਾ, ਔਰ ਜਿਹੜੀ ਯੂਰੀਆ ਉਹ ਮਹਿਜ਼ 10% ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 10% ਦੀ ਯੂਰੀਆ, ਤੇ ਉਹਦੀ ਐਡੀ ਵੱਡੀ ਕਿੱਲਤ ਜਿਹੜੀ ਉਹ ਪੰਜਾਬ ਕਿਵੇਂ ਸਹੂਗਾ। ਸੋ ਦੂਜੀ ਗੱਲ ਜਿਹੜੀ ਆ ਇਸ ਮਾਮਲੇ ਦੇ ਵਿੱਚ, ਇੱਕ ਜੇ ਮੈਂ ਬਿਆਨ ਤੁਹਾਨੂੰ ਕੋਟ ਕਰਕੇ ਦੱਸਾਂ ਤਾਂ ਉਹਦੇ ਵਿੱਚ ਕੀ ਆ ਕਿ ਇੱਕ JP ਨੱਡਾ ਦਾ ਬਿਆਨ ਆਇਆ। ਉਹ ਕਹਿੰਦੇ ਪੰਜਾਬ 'ਚ ਰਾਵਣ ਦੀ ਥਾਂ ਮੋਦੀ ਦੇ ਪੁਤਲੇ ਫੂਕਣ ਤੇ ਉਹਨਾਂ ਨੇ ਇਤਰਾਜ਼ ਜਤਾਉਂਦੇ ਆਖਿਆ ਕਿ ਰਾਹੁਲ ਗਾਂਧੀ ਇਹਦੇ ਵਾਸਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਤੇ ਬਹੁਤ ਸ਼ਰਮਨਾਕ ਹਰਕਤ ਹੈ। ਤਾਂ ਇਹ ਕੱਲ ਜਿਵੇਂ ਹੀ ਪੁਤਲੇ ਸਾੜੇ, ਤਿਵੇਂ ਹੀ ਮੇਰੇ ਖਿਆਲ ਦੇ ਨਾਲ ਦੀ ਨਾਲ
ਇਹ ਖਬਰ ਆ ਜਾਂਦੀ ਆ। ਹਾਲਾਂਕਿ ਹੋ ਸਕਦਾ ਪਹਿਲਾਂ ਹੀ ਫੈਸਲਾ ਲੈ ਲਿਆ ਹੋਵੇ ਉਹਨਾਂ ਨੇ, ਕਿਉਂਕਿ ਪੁਤਲੇ ਵਗੈਰਾ ਫੂਕਣ ਦਾ ਇਹਨਾਂ ਨੇ ਕੰਮ ਪਹਿਲੇ ਹੀ ਲਾਣਿਆ ਹੋਇਆ ਸੀਗਾ। ਤਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ ਕਿ ਉਹਨਾਂ ਦੇ ਵਿੱਚ ਹਾਲੇ ਗੁੱਸੇ ਦੀ ਲਹਿਰ ਕਿੰਨੀ ਤੀਖਣ ਹੈ। ਉਹ ਕਹਿੰਦੇ ਆ ਕਿ ਬਹੁਤ ਸ਼ਰਮਨਾਕ ਕਰ ਰਿਹਾ। ਤੇ ਰਾਹੁਲ ਗਾਂਧੀ ਨੇ ਭੜਕਾਇਆ ਉੱਥੋਂ ਦੇ ਪੰਜਾਬ ਦੇ ਲੋਕਾਂ ਨੂੰ। ਤੇ ਦੂਜੀ ਗੱਲ ਇਹ ਹੈ ਕਿ ਹੁਣੇ ਚੀਫ ਮਿਨਿਸਟਰ ਦਾ ਇੱਕ ਹੋਰ ਬਿਆਨ ਆ ਗਿਆ। ਉਹ ਕਹਿੰਦੇ ਕਿ ਮਾਲ ਗੱਡੀਆਂ ਤੇ ਜਿਹੜੀ ਪਾਬੰਦੀ ਵਧਾਈ ਗਈ ਆ, ਇਹਦੇ ਨਾਲ ਕਿਸਾਨ ਭੜਕ ਸਕਦੇ ਆ। ਉਹ ਕਹਿੰਦੇ ਕਿ ਕਿਸਾਨ ਦੁਬਾਰੇ ਤੋਂ ਫੇਰ, ਕਿਉਂਕਿ ਉਹਨਾਂ ਨੇ ਰੇਲਾਂ ਦੀਆਂ ਨੀਹਾਂ ਛੱਡ ਦਿੱਤੀਆਂ ਸੀ, ਉਹ ਫੇਰ ਆ ਕੇ ਪਰੜੀਆਂ ਤੇ ਬਹਿ ਸਕਦੇ ਆ। ਤੇ ਦੂਜੇ ਪਾਸੇ BRM ਹੈ ਜਿਹੜੇ ਉਹ ਰੇਲਵੇ ਦੇ, ਉਹ ਕਹਿ ਰਹੇ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੇਲ ਗੱਡੀਆਂ ਚਲਾਉਣ ਲਈ ਕਈ ਮਸਲੇ, ਉਹ ਕਹਿੰਦੇ ਕਿ ਅਨਿਸ਼ਚਿਤਤਾ ਦਾ ਮਾਹੌਲ ਹੈ, ਇਸ ਕਰਕੇ ਗੱਡੀਆਂ ਚਲਾਉਣੀਆਂ ਸੰਭਵ ਹੀ ਨਹੀਂ। ਤਾਂ ਉਹਨਾਂ ਨੇ ਟੈਂਟਾ ਹੀ ਨਿਬੇੜ ਦਿੱਤਾ। ਉਹ ਕਹਿੰਦੇ ਕਿ ਗੱਡੀਆਂ ਚਲਾਉਣੀਆਂ ਹਾਲ ਦੀ ਘੜੀ ਸੰਭਵ ਹੀ ਨਹੀਂ ਆ। ਤਾਂ ਹੁਣ ਦੇਖੋ ਕਿ ਇਹ ਹੱਲ ਜਿਹੜਾ ਉਹ ਕਿਵੇਂ ਨਿਕਲਦਾ, ਕਿ ਰੁੱਖ ਜਿਹੜਾ ਅੰਦੋਲਨ ਦਾ, ਸੰਘਰਸ਼ ਦਾ, ਉਹ ਦਿੱਲੀ ਨੂੰ ਕੀਤਾ ਜਾਂਦਾ ਹੈ, ਜਾਂ ਬੀਬੀਆਂ ਨੂੰ ਕਮਾਂਡ ਦੇ ਕੇ ਸੰਘਰਸ਼ ਦੀ ਇੱਕ ਵਾਰੀ ਸਿੰਬੋਲਿਕ ਤੌਰ ਤੇ ਜਿਹੜੇ ਵਾਢੀ ਜੁਟੇ ਆ ਲੋਕ, ਜਾਂ ਗਾਂ ਅੱਗੇ ਬਜਾਈ 'ਚ ਜੁਟਨੇ ਆ ਲੋਕ, ਉਧਰ ਨੂੰ ਹੋਣਗੇ। ਕੀ ਹੱਲ ਨਿਕਲਦਾ ਕਿਸਾਨ ਜਥੇਬੰਦੀਆਂ, ਉਹਦਾ ਮੰਥਨ ਕਰਨ ਵਾਸਤੇ ਦਿੱਲੀ 'ਚ ਇਕੱਤਰ ਹੋਈਆਂ। ਕੱਲ੍ਹ ਨੂੰ ਉਹ ਕਹਿੰਦੇ ਆ ਕਿ ਸਾਡਾ ਫਾਈਨਲ ਡੇ ਆ, ਕੱਲ੍ਹ ਨੂੰ ਅਖੀਰਲੇ ਦਿਨ ਅਸੀਂ ਮੀਟਿੰਗ ਦੇ ਆਪਣੇ ਤੋਂ ਸੱਟਾ ਕੱਢ ਕੇ ਤੇ ਤੁਹਾਨੂੰ ਜਾਣੂ ਕਰਾ ਦਿਆਂਗੇ ਕਿ ਗਾਂ ਅਸੀਂ ਕੀ ਰੂਪ ਰੇਖਾ ਚੱਲਣੀ ਹੈ ਰੱਖ ਕੇ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ ਕਮੇਟੀ ਤੇ ਜਥੇਬੰਦੀਆਂ ਦੇ ਦਰਮਿਆਨ ਹਿੰਸਾ ਤੋਂ ਬਾਅਦ ਕੇਸਾਂ ਦਾ ਸਿਲਸਿਲਾ ਸ਼ੁਰੂ। ਹਾਂਜੀ, ਕੇਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਵਾ। ਤਾਂ 2 ਕੇਸ ਜਿਹੜੇ ਮੁੱਖ ਤੌਰ ਤੇ ਇਹਨਾਂ ਨੇ ਦਰਜ ਕਰਵਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ। ਤਾਂ ਉਸ ਕੇਸ ਦੇ ਵਿੱਚ ਜੇ ਵੇਖੋਗੇ ਤਾਂ ਵੈਸੇ ਇਹਨੂੰ ਇੱਕ ਹੀ ਕਰਕੇ ਮੰਨੋ ਤਾਂ 2 ਪਾਰਟ ਹੋ ਗਏ ਅਲੱਗ-ਅਲੱਗ। ਇੱਕ ਆਲੀ ਸਾਹਿਬ ਹੈ ਜਿਹੜੇ ਉਹਨਾਂ ਦੀ ਗੱਡੀ ਤੇ ਹਮਲੇ ਦਾ, ਇੱਕ ਦੂਸਰਾ ਹੈ ਉਹਦੇ ਵਿੱਚ ਕਾਫੀ ਕੁਛ ਚੀਜ਼ਾਂ ਲਿਖੀਆਂ ਗਈਆਂ ਨੇ। ਕਾਫੀ ਦੋਸ਼ ਨੇ ਕਿ ਇਹ ਲੋਕ ਜਿਹੜੇ ਉੱਥੇ ਬੈਠੇ ਸੀਗੇ ਜਥੇਬੰਦੀਆਂ ਦੇ ਕਾਰਕੁਨ, ਇੱਕ ਹੁੱਲੜਬਾਜ਼ੀ ਕਰਦੇ ਸਨ, ਨਸ਼ਾਖੋਰੀ ਕਰਦੇ ਸਨ ਔਰ ਮਰਿਆਦਾ 'ਚ ਖਲਲ ਪਾਉਂਦੇ ਸਨ। ਸੰਖੇਪ ਤੌਰ ਤੇ ਮੈਂ ਜੇ ਗੱਲ ਕਹਾਂ ਤਾਂ ਇਸ ਤਰ੍ਹਾਂ ਦੇ ਦੋਸ਼ ਲੱਗੇ ਆ। ਫਿਰ ਕੁੱਟਮਾਰ ਦੇ ਦੋਸ਼ ਲੱਗੇ, ਹਮਲੇ ਦੇ ਦੋਸ਼ ਲੱਗੇ, ਇਸ ਤਰ੍ਹਾਂ ਦੇ ਦੋਸ਼ ਜਿਹੜੇ ਲਾ ਕੇ ਉਹ ਪਰਚਾ ਕਰਵਾਇਆ ਗਿਆ। ਤਾਂ 100 ਦੇ ਕਰੀਬ ਜਥੇਬੰਦੀਆਂ ਦੇ ਕਾਰਕੁਨ ਜਿਹੜੇ ਉਹ ਨਾਮਜ਼ਦ ਕੀਤੇ ਗਏ ਨੇ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸੁਖਜੀਤ ਸਿੰਘ ਖੋਸੇ ਹੋਰਾਂ ਨੂੰ ਵੀ ਨਾਮਜ਼ਦ ਕਰਾਇਆ ਗਿਆ। ਤਾਂ ਉਹਨਾਂ ਤੇ ਕਾਫੀ ਜ਼ਿਆਦਾ ਜੇ ਕਹੀਏ ਤਾਂ ਜਿਵੇਂ ਸਾਈਬਰ ਹਮਲਾ ਹੈ, ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੁੰਦਾ ਨਾ, ਸਾਈਬਰ ਅਟੈਕ, ਤਾਂ ਉਹ ਵੀ ਕਾਫੀ ਜ਼ਿਆਦਾ ਚੱਲ ਰਿਹਾ। ਬਹੁਤ ਪੁਰਾਣੀਆਂ ਤਸਵੀਰਾਂ, ਵੀਡੀਓ, ਕੁਛ ਐਸੀਆਂ ਵੀਡੀਓ ਹੈ ਜਿਨ੍ਹਾਂ ਵਿੱਚੋਂ ਕਥਿਤ ਤੌਰ ਤੇ ਲੜਖੜਾਉਂਦੇ ਨਜ਼ਰ ਆਉਂਦੇ। ਤਾਂ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦਾ ਨਸ਼ਾ ਕੋਈ ਕੀਤਾ ਗਿਆ ਸੀਗਾ। ਤਾਂ ਇਸ ਤਰ੍ਹਾਂ ਜਿੱਦਾਂ ਕਹਿ ਲਓ ਕਿ ਬਹੁਤ ਹੱਦ ਤੱਕ ਸਿਆਸੀ ਟਰੋਲ ਜਿਹੜੇ ਹੁੰਦੇ ਆ, ਟਰੋਲ ਆਰਮੀ ਹੈ ਸਿਆਸਤਦਾਨਾਂ ਦੀ, ਤਾਂ ਉਹ ਵੀ ਇੱਕ ਸਿਆਸੀ ਸੰਗਠਨ ਦੀ ਜਿਹੜੀ ਹੈਗੀ ਹੈ ਟਰੋਲ ਆਰਮੀ, ਉਹ ਮੈਦਾਨ ਦੇ ਵਿੱਚ ਹੈ। ਅਸੀਂ ਉਸਨੂੰ ਲੈ ਕੇ ਤਾਂ ਬਹੁਤ ਜੇ ਕਹੀਏ ਤਾਂ ਉਧਰ ਸੁਖਜੀਤ ਸਿੰਘ ਖੋਸੇ ਹੋਰਾਂ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਭਾਈ ਉਹ ਤੇ ਕਹਿੰਦੇ ਨੇ ਕਿ ਤੁਹਾਨੂੰ ਉਹਨਾਂ ਨੇ ਬਿਜਲੀ ਮੁਹੱਈਆ ਕਰਵਾਈ, ਤੁਹਾਨੂੰ ਇਸ ਤੋਂ ਇਲਾਵਾ ਉਹਨਾਂ ਨੇ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਦਿੱਤਾ, ਲੰਗਰ ਦਾ ਪਾਉਂਦੇ ਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਤੁਹਾਨੂੰ ਕੰਬਲ ਵਗੈਰਾ ਦਿੱਤੇ। ਤਾਂ ਉਹ ਪੰਜਾ ਕਹਿੰਦੇ ਕਿ ਅਸੀਂ ਇਹਨਾਂ ਦੀ ਭੂਆ ਦੇ ਵਿਆਹ ਤੇ ਆਏ ਸੀ। ਦੇਖੋ ਇਹੋ ਜਿਹੀ ਸ਼ਬਦਾਵਲੀ ਵੀ ਇਸਤੇਮਾਲ ਕੀਤੀ ਜਾ ਰਹੀ ਹੈ ਇੱਕ ਦੂਜੇ ਪ੍ਰਤੀ ਕਿ ਅਸੀਂ ਲੰਗੋਵਾਲ ਦੀ ਭੂਆ ਦੇ ਵਿਆਹ ਤੇ ਨਹੀਂ ਸੀ ਆਏ। ਮਤਲਬ ਕਿ ਉਹਨੂੰ ਸੰਬੋਧਨ ਕਰਕੇ ਉਹ ਕਹਿ ਰਹੇ ਉਹਨਾਂ ਨੂੰ ਕਿ ਜਿਹੜੇ ਤੁਸੀਂ ਕੰਬਲ ਦਿੱਤੇ ਆ ਗੁਰੂ ਘਰ ਦੇ ਫਲਾਂ ਟਮਕਾ। ਸੋ ਇਹ ਚੀਜ਼ਾਂ ਜਿਹੜੀਆਂ ਇਸ ਪੱਧਰ ਤੇ ਚੱਲ ਗਈਆਂ ਨੇ ਰਾਜ ਕਰਮਵੀਰ ਸਿੰਘ ਜੀ। ਹੁਣ ਇੱਥੇ ਖੜ ਕੇ ਮੇਰੇ ਖਿਆਲ ਦੇ ਨਾਲ ਹੱਲ ਦਾ, ਨਵੇੜੇ ਦਾ ਤੇ ਸੋਚਿਆ ਨਹੀਂ ਜਾ ਸਕਦਾ। ਜੋ SGPC ਨੇ ਕੀਤਾ ਉਹ ਦੇਖੋ, ਆਪਾਂ ਜੇ ਉਹਦੀ ਪੜਚੋਲ ਕੱਢ ਕੇ ਸਿੱਟਾ ਲੈ ਕੇ ਚੱਲੀਏ ਕੋਈ, ਤਾਂ ਉਹ ਵੀ ਠੀਕ ਨਹੀਂ। ਉਹਨਾਂ ਦੀ ਕਾਰਕਰਦਗੀ ਆਪਾਂ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਹੋਈ ਆ ਨਹੀਂ ਹੋਣੀ ਚਾਹੀਦੀ ਸੀ। ਜਦੋਂ ਦੋਸ਼ੀ ਪਾਏ ਗਏ ਬੰਦੇ ਤਾਂ ਸਜ਼ਾ ਜਿਹੜੀ ਆ ਉਹ ਤੁਸੀਂ ਪਹਿਲਾਂ ਆਪ ਹੀ ਡਿਕਲੇਅਰ ਕਰਦੇ ਹੋ ਕਿ ਅਸੀਂ ਇਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਦਵਾਵਾਂਗੇ, ਫਿਰ ਤੁਸੀਂ ਯੂ ਟਰਨ ਲੈਂਦੇ ਹੋ ਔਰ ਬਾਅਦ ਦੇ ਵਿੱਚ ਤੁਸੀਂ ਫੇਰ ਯੂ ਟਰਨ ਲੈਂਦੇ ਆ, ਯਾਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕਰਦੇ ਹੋ ਕਿ ਉਹ ਹੀ ਇੱਕ ਮਿਸਾਲੀ ਸਜ਼ਾ ਦੇਣ। ਪਰ ਹੁਣ ਇੱਥੇ ਇੱਕ ਵਖਰੇਵਾਂ ਆਇਆ ਸਿਰਫ ਇਸੇ ਗੱਲ ਦਾ ਹੀ ਆ ਕਿ ਜਦੋਂ ਇਹ ਮਾਮਲਾ ਬੇਅਦਬੀ ਦਾ ਨਾ ਹੋ ਕਰਕੇ ਇਹ ਅਸਲ ਦੇ ਵਿੱਚ ਮਾਮਲਾ ਹੈ ਗਬਨ ਦਾ, ਤਾਂ ਗਬਨ ਦਾ ਜਿਹੜਾ ਮਾਮਲਾ ਹੈ ਉਹ ਪੁਲਿਸ ਕੇਸ ਬਣਨਾ ਚਾਹੀਦਾ ਔਰ ਉਹਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਆ। ਤਾਂ ਉਸ ਤੋਂ ਬਾਅਦ ਗੱਲ ਫਿਰ ਵੱਧਦੀ ਇੱਥੋਂ ਤੱਕ ਚੱਲ ਗਈ ਆ ਕਿ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਨਾ ਸਿਰਫ ਹਿੰਸਾ ਹੋਈ ਹੈ, ਜਿਸ ਤਰੀਕੇ ਦੀ ਹਿੰਸਾ ਵੇਖਣ ਨੂੰ ਮਿਲੀ ਹੈ ਉਹਦੇ 'ਚ ਕੋਈ ਧਿਰ ਵੀ ਆਪਾਂ ਕਹਿ ਸਕਦੇ ਹਾਂ ਕਿ
ਠੀਕ ਆ, ਕਿਸੇ ਨੂੰ ਜ਼ਿਆਦਾ ਲੱਗੀਆਂ, ਕਿਸੇ ਨੂੰ ਥੋੜ੍ਹੀਆਂ ਲੱਗੀਆਂ। ਕੋਈ ਵੀ ਧਿਰ ਐਸੀ ਧਿਰ ਨਹੀਂ ਹੈਗੀ ਜਿਹਨੂੰ ਆਪਾਂ ਪਾਸੇ ਰੱਖ ਕੇ ਕਹੀਏ ਕਿ ਉਸ ਬਦਨਾਮੀ ਨਹੀਂ ਹੋਈ। ਤਾਂ ਬਦਨਾਮੀ ਸਮੁੱਚੇ ਤੌਰ 'ਤੇ ਹੋਈ ਆ, ਸਭ ਦੀ ਹੋਈ ਆ। ਹੁਣ ਇਹਦੇ ਵਿੱਚ ਹਰੇਕ ਬੰਦਾ ਕਹਿੰਦਾ ਕਿ ਮੈਂ ਪੀੜਤ ਐ, SCPC ਵਾਲੇ ਕਹਿੰਦੇ ਕਿ ਸਾਡੇ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ, ਇਹਨਾਂ ਨੇ ਸੱਟਾਂ ਮਾਰੀਆਂ ਨੇ। ਉਹ ਜੇ ਵੇਖੋਗੇ ਤਾਂ ਕੁਲਤਾਰ ਸਿੰਘ ਸੰਧਵਾ 'ਚ ਮਿਲ ਕੇ ਆਇਆ ਤੇ ਉਹ ਰੋਣ ਲੱਗ ਪਿਆ, ਕਹਿੰਦਾ ਕਿ ਸਿੱਖਾਂ ਨੂੰ ਇੰਨਾ ਜ਼ਿਆਦਾ ਮਾਰਿਆ ਗਿਆ, ਸਿੰਘਾਂ ਨੂੰ ਬਹੁਤ ਬੁਰਾ ਹਾਲ ਹੋਇਆ ਪਿਆ। ਇੱਥੋਂ ਤੱਕ ਦੋਸ਼ ਲੱਗੇ ਟਾਸਕ ਫੋਰਸ ਤੇ ਕਿ ਜਿਹੜੇ ਕੁਛ ਰਿਪੋਰਟਰ ਸੀਗੇ ਉਹ ਵੀ ਇਹਨਾਂ ਨੇ ਖੜੇ ਆ। ਸੁਰਜੀਤ ਸਿੰਘ ਖੋਸੇ ਇਹ ਆਖਣ ਡਿਆ ਵਾ, ਕਹਿੰਦਾ ਮੈਨੂੰ ਅੰਦਰ ਲਿਜਾ ਕੇ ਵੀ ਕੁੱਟਿਆ ਇਹਨਾਂ ਨੇ, ਮੇਰਾ ਜਿਹੜਾ ਗਾਤਰਾ ਸੀ ਉਹਦੇ ਨਾਲ ਹੀ ਮੇਰੀਆਂ ਬਾਹਾਂ ਬੰਨੀਆਂ ਗਈਆਂ ਨੇ। ਉਹ ਤੇ ਕਈ ਕਿਸਮ ਦੇ ਦੋਸ਼ ਲਾ ਰਿਹਾ। ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਗੱਲ ਹੋ ਗਈ ਆ ਕਿ 40 ਦਿਨ ਇਹ ਸਾਰਾ ਕੁਛ ਚੱਲਦਾ ਰਿਹਾ। ਨਾ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਦੇਖੋ ਅਕਾਲੀ ਦਲ ਬਾਦਲ ਨੇ ਉਦੋਂ ਵੀ ਤੁਹਾਨੂੰ ਸ਼ਾਇਦ ਗੱਲ ਕਹੀ ਸੀਗੀ ਕਿ ਅਕਾਲੀ ਦਲ ਇੱਕ ਵਧੀਆ ਰੋਲ ਅਦਾ ਕਰ ਸਕਦਾ। ਹੁਣ ਇਹ ਕਹਿਣਾ ਕਿ ਬਾਦਲ ਪਰਿਵਾਰ ਦੀ SCPC ਦੇ ਮਾਮਲਿਆਂ 'ਚ ਦਖਲ ਨਹੀਂ ਦਿੰਦਾ, ਉਹ ਤੇ ਇੱਕ ਹੈਗਾ ਇੱਕ ਪੋਚਾ ਮਾਰਨ ਵਾਲੀ ਗੱਲ। ਸਭ ਆਪਾਂ ਨੂੰ ਪਤਾ ਹੀ ਹੈ SCPC ਦੇ ਵਿੱਚ ਸਭ ਤੋਂ ਜ਼ਿਆਦਾ ਮੈਂਬਰ ਕਿਹਨਾਂ ਦੇ ਆ, ਸਭ ਤੋਂ ਜ਼ਿਆਦਾ ਹੱਥ ਕਿਹਦਾ ਪੈਂਦਾ। ਤਾਂ ਖੁੱਲ੍ਹੇ ਰੂਪ ਦੇ ਵਿੱਚ ਜੇ ਅਕਾਲੀ ਦਲ ਬਾਦਲ ਨੇ ਇੱਕ ਰਿਵਾਈਵਲ ਹਾਸਲ ਕਰਨਾ ਹੈ ਆਪਣੀ ਪੰਥਕ ਵੋਟ ਬੈਂਕ ਦੇ ਵਿੱਚ, ਤਾਂ ਤੁਹਾਨੂੰ ਇਹੋ ਜਿਹੇ ਮੁੱਦਿਆਂ ਤੇ ਇੱਕ ਨਾ ਸਿਰਫ ਕਲੀਅਰ ਸਟੈਂਡ ਲੈਣਾ ਪਊਗਾ, ਬਲਕਿ ਮਾਮਲਾ ਨਵੇੜੇ ਤੱਕ ਵੀ ਲਿਜਾਣਾ ਪਊਗਾ। ਤੇ ਨਵੇੜਾ ਵੀ ਇਸ ਤਰ੍ਹਾਂ ਦਾ ਹੋਏ ਜਿਹੜਾ ਕਿ ਕੌਮ ਨੂੰ ਪ੍ਰਮਾਣਿਤ ਹੋਵੇ। ਤੇ ਕੌਮ ਤੁਹਾਨੂੰ ਪਤਾ ਹੀ ਕਈ ਖੰਡਾਂ 'ਚ ਵੰਡੀ ਹੋਈ ਹੈ, ਤਾਂ ਉਹ ਸਾਰੇ ਹਿੱਸਿਆਂ ਦੇ ਵਿੱਚ ਸਹਿਮਤੀ ਬਣੇ, ਫਿਰ ਤਦ ਤੁਸੀਂ ਰਾਜਨੀਤਿਕ ਤੌਰ ਤੇ ਵੀ ਲਾਹਾ ਲੈ ਸਕਦੇ ਹੋ। ਔਰ ਜਿਹੜੇ ਇਹ ਇਸ ਤਰ੍ਹਾਂ ਦੇ ਐਪੀਸੋਡ ਵਾਪਰ ਰਹੇ ਨੇ ਜਿਹੜੇ ਕਿ ਕੌਮ ਨੂੰ ਨਮੋਸ਼ ਕਰ ਜਾਂਦੇ ਨੇ, ਇਹਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ। ਸੋ ਅਕਾਲੀ ਦਲ ਦਾ ਮਹੱਤਵਪੂਰਨ ਰੋਲ ਰਹਿ ਸਕਦਾ ਸੀ ਇਹਦੇ 'ਚ। ਔਰ ਦੂਸਰਾ ਮੇਰੇ ਖਿਆਲ ਦੇ ਨਾਲ ਸਿੰਘ ਸਾਹਿਬ ਦਾ ਵੀ ਰੋਲ ਜਿਹੜਾ ਮਹੱਤਵਪੂਰਨ ਹੋ ਸਕਦਾ ਸੀ, ਲੰਗੋਵਾਲ ਸਾਹਿਬ ਦਾ ਤੀਸਰੇ ਨੰਬਰ ਦਾ। ਪਰ ਹਾਲ ਦੀ ਘੜੀ 'ਚ ਦੇਖੀਏ ਤਾਂ ਸਾਰੇ ਰੋਲ ਨੇ ਇਸ ਮਾਮਲੇ ਦੇ ਵਿੱਚ ਬਹੁਤਾ ਵਧੀਆ ਕੰਮ ਕਰਕੇ ਨਾ ਕਰਕੇ ਤਾਂ ਮਾਮਲਾ ਰੋਲ ਕੇ ਰੱਖ ਦਿੱਤਾ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ ਜਾਈਏ, ਕੈਪਟਨ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰਨ ਤੇ ਧਰਮ ਸੋਤ ਦਾ ਹੁਣ ਪਹਿਲਾ ਬਿਆਨ ਕਹਿੰਦੇ ਆਇਆ ਸਾਹਮਣੇ, ਇਹ ਕੁਛ ਵੀ ਬੋਲੀ ਜਾਂਦੇ ਨੇ। ਨਹੀਂ ਦੇਖੋ, ਇਹ ਜਿਹੜਾ ਧਰਮ ਸੋਤ ਆ ਨਾ, ਇਹਦਾ ਤਾਂ ਨਾਲ ਨਾਮ ਦੇਖੋ ਧਰਮ ਲੱਗਦਾ ਇਹਦੇ ਨਾਮ ਦੇ ਵਿੱਚ। ਤੇ ਜੇ ਕੰਮ ਦੇਖੋਗੇ ਤਾਂ ਬਦਨਾਮੀ ਆ, ਕਿੰਨੇ ਰੌਲੇ ਪਏ ਆ। ਇੱਕ ਇਹ ਮੰਤਰੀ ਤੇ ਦੂਸਰਾ ਉਹ ਲੁਧਿਆਣੇ ਵਾਲਾ, ਇਹ ਕੋਈ ਮੈਨੂੰ ਨਹੀਂ ਲੱਗਦਾ ਕੋਈ ਐਤਵਾਰ ਵੀ ਸੁੱਕਾ ਲੰਘਣ ਦਿੰਦੇ ਹੋਣਗੇ। ਕੋਈ ਨਾ ਕੋਈ ਇਹਨਾਂ ਦਾ ਪੰਗਾ ਪਿਆ ਰਹਿੰਦਾ। ਵਿੱਚੋਂ ਤੁਹਾਨੂੰ ਯਾਦ ਹੋਣਾ ਇੱਕ ਵੀਡੀਓ ਸੁਖਜਿੰਦਰ ਰੰਧਾਵਾ ਦੀ ਵੀ ਵਾਇਰਲ ਹੋਈ ਸੀ ਇਸੇ ਤਰ੍ਹਾਂ ਦੀ। ਉਹ ਥੋੜਾ ਜਿਹਾ ਮਾਮਲਾ ਉਸ ਵੇਲੇ ਦਬ ਗਿਆ ਕਿਉਂਕਿ ਉਹ ਜਿਹੜਾ ਚੈਨਲ ਸੀਗਾ ਜਿਹਨੇ ਉਹ ਵੀਡੀਓ ਜਿਹੜੀ ਲਿਆਂਦੀ ਕੱਢ ਕੇ ਬਾਅਦ ਦੇ ਵਿੱਚ ਥੋੜਾ ਦਬ ਗਿਆ ਸੀਗਾ, ਕਥਿਤ ਤੌਰ ਤੇ ਨਾ ਦਬ ਗਿਆ ਸੀਗਾ। ਪਤਾ ਨਹੀਂ ਕੀ ਗੱਲਬਾਤ ਹੋਈ। ਪਰ ਉਸ ਮਾਮਲੇ ਦੇ ਵਿੱਚ ਵੀ ਸੁਖਜਿੰਦਰ ਸਿੰਘ ਰੰਧਾਵਾ ਘਿਰ ਸਕਦਾ ਸੀਗਾ, ਉਹ ਵੀ ਇਸੇ ਤਰ੍ਹਾਂ ਦਾ ਹੀ ਮਾਮਲਾ ਸੀਗਾ। ਤਾਂ ਜਦੋਂ ਹੁਣ ਕੱਲ ਇੱਥੇ ਖੇਡ ਯੂਨੀਵਰਸਿਟੀ ਦਾ ਇਹਨਾਂ ਨੇ ਨੀਂਹ ਪੱਥਰ ਰੱਖਣਾ ਸੀਗਾ, ਧਰਮ ਸੋਤ ਨੇ ਜਿਹੜੀ ਸਲੌਤ ਕੀਤੀ ਆ, ਦੇਖੋ ਪਹਿਲੀ ਗੱਲ ਤੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਾਂਗਰਸੀਆਂ ਨੂੰ। ਰਾਜਾ ਜੀ ਸਟੇਜ ਤੋਂ ਮਹਾਰਾਣੀ ਜਿਸ ਤਰ੍ਹਾਂ ਦਰਬਾਰ ਲੱਗਾ ਹੁੰਦਾ ਤੇ ਦਰਬਾਰੀ ਲੋਕ ਐਵੇਂ ਰਾਜਾ ਭਾਵੇਂ ਬੁੱਚੜ ਹੋਵੇ ਤੇ ਉਹਨੂੰ ਰਾਜਨ ਕਰੀ ਜਾਂਦੇ ਆ, ਉਹ ਹਾਲ ਸੀਗਾ। ਮਤਲਬ ਮੈਂ ਨਹੀਂ ਕਹਿੰਦਾ ਕਿ ਬੁੱਚੜ ਨੇ, ਮੈਂ ਇੱਕ ਉਦਾਹਰਣ ਦਿੱਤੀ ਆ ਕਿ ਦੇਖੋ ਉਹਨਾਂ ਦਾ ਕੰਮ ਹੀ ਦਰਬਾਰੀਆਂ ਦਾ ਕਿ ਦਰਬਾਰੀ ਰਾਗ ਹੀ ਗਾਈ ਜਾਣਾ, ਸਲੌਤ ਵਾਲਾ ਰਾਗ ਹੀ ਗਾਈ ਜਾਣਾ ਕਿ ਰਾਜੇ ਨੂੰ ਖੁਸ਼ ਕੀਤਾ ਜਾਵੇ। ਉਹ ਖੁਸ਼ਨੁਦੀ ਹਾਸਲ ਕਰਨ ਦੀ ਇਹਨਾਂ ਦੀ ਦੌੜ ਆ ਨਾ ਜਿਹੜੀ, ਉਹ ਹੈਰਾਨ ਕਰਦੀ ਹੈ ਕਿ ਇਹਨਾਂ ਦੇ ਮੰਤਰੀ ਪਦ ਤੇ ਬੈਠੇ ਬੰਦੇ ਜਿਹੜੇ ਆ ਉਹ ਇਸ ਪੱਖ ਤੋਂ ਗੱਲ ਨੂੰ ਲੈ ਕੇ ਇੱਧਰ ਜ਼ੋਰ ਦਿੰਦੇ ਆ ਕਿ ਇੱਕ ਵਿਵਾਦ ਖੜਾ ਹੋ ਜਾਂਦਾ। ਔਰ ਜੇ ਤੁਸੀਂ ਦੇਖੋਗੇ ਤੇ ਅਤੀਤ ਦੇ ਵਿੱਚ ਜੇ ਆਪਾਂ ਬਹੁਤੀ ਦੂਰ ਨਾ ਜਾਈਏ, ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਇੱਕ ਇਹੋ ਜਿਹੀ ਗਲਤੀ ਕੀਤੀ ਸੀ, ਯਾਦ ਹੋਣਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸ਼ਾਇਦ ਤੁਲਨਾ ਕੀਤੀ ਸੀ ਜਾਂ ਕੁਛ ਗੁਰਬਾਣੀ ਦੀਆਂ ਕੋਈ ਤੁਕਾਂ ਜਿਹੜੀਆਂ ਉਹ ਇੱਧਰ ਜੋੜੀਆਂ ਸਨ, ਮੈਨੂੰ ਮਾਮਲਾ ਪੱਕਾ ਨਹੀਂ ਯਾਦ। ਤਾਂ ਉਹਨਾਂ ਨੂੰ ਤਨਖਾਹ ਲੱਗੀ ਸੀ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਨਖਾਹ ਲਾਈ ਸੀ ਉਹਨਾਂ ਨੂੰ। ਉਹ ਸਿਰਫ ਤੇ ਸਿਰਫ ਇਹੋ ਹੀ ਸੀਗਾ ਕਿ ਜਿਹੜੇ ਬਾਦਲ ਸਾਹਿਬ ਆ ਉਹਨਾਂ ਬਾਰੇ ਪਤਾ ਨਹੀਂ ਬਾਦਸ਼ਾਹ ਦਰਵੇਸ਼ ਕੁਛ ਇਸ ਤਰ੍ਹਾਂ ਦਾ ਕੁਛ ਕਹਿ ਦਿੱਤਾ ਸੀ, ਸ਼ਬਦ ਕੋਈ ਇਸਤੇਮਾਲ ਕੀਤਾ ਸੀ, ਮਾਫ਼ ਕਰਨਾ ਮੈਨੂੰ ਪੱਕਾ ਨਹੀਂ ਯਾਦ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸੋਭਾ ਸਲੌਤ ਕਰਨੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ, ਪਰ ਉਹ ਸ਼ਬਦ ਜਿਹੜੇ ਆ ਉਹ ਇਸ ਤਰ੍ਹਾਂ ਦੇ ਲੈ ਜਾਂਦੇ ਆ ਕਿ ਜਿਹੜੇ ਕੰਟਰੋਵਰਸ਼ੀਅਲ ਹੋ ਜਾਂਦੇ ਆ। ਔਰ ਤੁਸੀਂ ਆਪ ਹੀ ਦੇਖੋ ਧਰਮ ਸੋਚ ਦਾ ਅੱਗੇ ਕਿਹੜਾ ਪੱਖ ਹੈ ਜਿਹੜਾ ਵਿਦਾ ਗਿਆ। ਘੁਟਾਲੇ ਦਾ ਦੋਸ਼ ਇਹਨਾਂ ਤੇ ਲੱਗ ਰਿਹਾ ਨਿਰੰਤਰ,
ਇਹਨਾਂ ਦੇ ਸੁਭਾਅ ਨੂੰ ਲੈ ਕੇ, ਇਹਨਾਂ ਦੇ ਕੰਮਕਾਰ ਨੂੰ ਲੈ ਕੇ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ। ਤਾਂ ਹੁਣ ਇਹਨਾਂ ਦਾ ਜਿਹੜਾ ਬਿਆਨ ਆਇਆ, ਕਹਿੰਦੇ ਜੀ ਉਹੀ ਗੱਲ ਘਸਿਆ ਪਿਟਿਆ ਰਾਗ ਕਿ ਦੇਖੋ ਜੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ। ਬਿਆਨ ਨੂੰ ਤੋੜ ਮਰੋੜ ਕੇ ਉਹ ਕੀ ਰਬੜ ਦਾ ਨੱਕ ਆ ਜਿਹੜਾ ਇੱਧਰੋਂ ਤੋੜ ਕੇ ਉੱਧਰ ਮਰੋੜ ਦਿੱਤਾ, ਉੱਧਰੋਂ ਮਰੋੜ ਕੇ ਇੱਧਰ ਤੋੜ ਦਿੱਤਾ। ਸੋ ਇਹ ਠੀਕ ਨਹੀਂ ਹੈ। ਹਾਲਾਂਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਨਾਂ ਨੇ ਤਾਂ ਮੰਗਿਆ ਕਿ ਇਹਦੇ ਤੇ ਕੇਸ ਦਰਜ ਕੀਤਾ ਜਾਣਾ ਚਾਹੀਦਾ, ਪਰ ਸਪਸ਼ਟ ਤੌਰ ਤੇ ਉਹਨੇ ਮਾਫੀ ਨਹੀਂ ਮੰਗੀ, ਪਰ ਇਹ ਕਿਹਾ ਕਿ ਦੇਖੋ ਜੀ ਮੈਂ ਕੁਛ ਨਹੀਂ ਗਲਤ ਕਿਹਾ, ਤੇ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ, ਪਰ ਇਹਨਾਂ ਦੇ ਪਰਿਵਾਰ ਤੇ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਹੈ ਇਸ ਘਰਾਣੇ ਨੂੰ। ਤਾਂ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਇਹ ਵੀ ਠੀਕ ਨਹੀਂ। ਤੁਸੀਂ ਕਿੱਧਰ ਲਈ ਫਿਰਦੇ ਉਹਨਾਂ ਦੇ ਘਰਾਣੇ, ਜਿੱਧਰ ਗਏ ਬਾਣੀ ਉੱਧਰ ਗਏ ਬਾਜ਼ਾਰ, ਜਿੱਧਰ ਘਰਾਣੇ ਰਾਜ ਘਰਾਣੇ ਉਹ ਗਏ, ਸਭ ਉਹ ਗੱਲਾਂ ਅਤੀਤ ਦੀਆਂ। ਇਹ ਇਤਿਹਾਸ ਨੂੰ ਬੰਨ ਕੇ ਉੱਥੇ ਅੱਡੀ ਦੇ ਨਾਲ ਤੁਰੇ ਫਿਰਦੇ, ਘੜੀਸਦੇ ਫਿਰਦੇ ਆ। ਉਹ ਜਿਹੜੇ ਇਹਨਾਂ ਦੇ ਹੈਗੇ, ਜੇ ਏਦਾਂ ਫੋਲਣ ਲੱਗ ਪਓਗੇ ਇਹਨਾਂ ਦੇ ਰਾਜ ਘਰਾਣਿਆਂ ਦੇ ਨਾ, ਤੇ ਬਹੁਤ ਕੁਝ ਤੁਹਾਨੂੰ ਜਿਹੜੇ ਪੱਤਰੇ ਇਹੋ ਜਿਹੇ ਮਿਲ ਜਾਣ। ਇਤਿਹਾਸ ਕਹਿੰਦੇ ਬੜਾ ਬਰੂਟਲ ਹੁੰਦਾ। ਜੇ ਤੁਸੀਂ ਇਤਿਹਾਸ ਨੂੰ ਫੋਲੋਗੇ ਤੇ ਇਤਿਹਾਸ ਤੁਹਾਨੂੰ ਬਖਸ਼ੇਗਾ ਨਹੀਂ। ਇਹ ਧਰਮ ਸੋਤ ਨੂੰ ਕਿਸੇ ਨੇ ਕੰਨੋਂ ਫੜ ਕੇ ਜੇ ਇਤਿਹਾਸ ਚੰਗਾ ਪੜ੍ਹਨੇ ਪਾ ਦਿੱਤਾ ਨਾ, ਤੇ ਇਹਨੂੰ ਗੱਲ ਨਹੀਂ ਆਉਣੀ, ਮੁੜ ਕੇ ਗੱਲ ਦੇਣੀ ਨਹੀਂ ਆ। ਉਹ ਕਹਿੰਦੇ ਨਾ ਗੱਲ ਦੇਣੀ ਨਾ ਆ ਜਾਵੇ ਕਿਤੇ, ਤਾਂ ਐਸੀ ਗੱਲ ਦੇਣੀ ਆ ਜਾਣੀ ਕਿ ਮੁੜ ਕੇ ਇਹਨੇ ਕੰਨਾਂ ਨੂੰ ਹੱਥ ਲਾਉਣੇ। ਸੋ ਇਤਿਹਾਸ ਨੂੰ ਛੱਡੋ, ਤੁਸੀਂ ਸਾਡਾ ਵਰਤਮਾਨ ਸੰਭਾਲੋ ਤਾਂ ਕਿ ਅਸੀਂ ਭਵਿੱਖ ਪ੍ਰਤੀ ਕੋਈ ਮਾੜਾ ਮੋਟਾ ਆਸਮੰਦ ਹੋਈਏ ਕਿ ਸਾਡਾ ਭਵਿੱਖ ਬਚਾਓਗੇ। ਬਖਸ਼ ਦਿਓ ਇਹਨਾਂ ਨੂੰ, ਇਹੀ ਕਹਿ ਸਕਦੇ ਕਿ ਬਖਸ਼ ਦਿਓ, ਤੇ ਜਿਹੜਾ ਕੋਈ ਚੱਜ ਦਾ ਕੰਮ ਕਰਨ ਵਾਲਾ ਕਰੋ। ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲਾ ਕੰਮ ਨਿਬੜਿਆ ਨਹੀਂ ਸੀ, ਉੱਤੋਂ ਸਾਧੂ ਸਿੰਘ ਧਰਮ ਸੋਤ ਦੇ ਘੋਰ ਮਹਿਕਮੇ, ਜੰਗਲਾਤ ਮਹਿਕਮੇ ਦਾ ਇਹ ਗਵਨ ਆ ਜਾਂਦਾ ਕਥਿਤ ਤੌਰ ਤੇ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਨੂਰਪੁਰ ਬੇਦੀ ਇਲਾਕੇ ਦੇ ਵਿੱਚ ਜਿਹੜੀ ਜ਼ਮੀਨ ਸਰਕਾਰੀ ਰੇਟ 90,000 ਰੱਖਦੀ ਹੈ ਤੇ ਇਹਨਾਂ ਨੇ 9,90,000 ਨੂੰ ਖਰੀਦਣੀ। ਉੱਥੇ ਫਿਰ ਆਹੀ ਕੁਝ ਕਹਾਂਗੇ ਕਿ ਤੁਸੀਂ ਛੱਡੋ ਇਤਿਹਾਸ ਨੂੰ, ਛੱਡੋ ਸਾਡੇ ਵਰਤਮਾਨ ਨੂੰ ਸੰਭਾਲੋ, ਇੰਨਾ ਹੀ ਬਹੁਤ ਹੈ। ਜੀ ਅਗਲੀ ਮਿੰਟ ਜੀ ਗੱਲ ਕਰਦੇ ਜਾਈਏ, ਕਹਿੰਦੇ ਪੰਜਾਬ ਵਿੱਚ ਮੰਤਰੀ ਮੰਡਲ ਦੇ ਪੁਨਰ ਗਠਨ ਦੇ ਚਰਚੇ ਆ। ਹਾਂਜੀ ਦੇਖੋ, ਜਿਵੇਂ ਮੈਂ ਅੱਗੇ ਵਿੱਚ ਥੋੜੀ ਜਿਹੀ ਗੱਲ ਕੀਤੀ ਵੀ ਆ ਜੀ, ਤੇ ਚਰਚੇ ਇਹ ਵੀ ਆ ਕਿ 4 ਕੁ ਮੰਤਰੀ ਜਿਹੜੇ ਆ ਉਹ ਫਾਰਗ ਕੀਤੇ ਜਾ ਸਕਦੇ ਆ। 2 ਤੇ ਮੰਤਰੀ ਜਿਵੇਂ ਰੌਲੇ ਰੱਪੇ ਵਾਲੇ ਦੱਸੇ ਜਾਂਦੇ ਆ, 1-2 ਜਿਹੜੇ ਆ ਜਿਨ੍ਹਾਂ ਦਾ ਕੰਮ ਕਰ ਜਿਹੜਾ ਠੀਕ ਨਹੀਂ ਆ। ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਚਰਚਾ ਚੱਲਦਾ ਪਿਆ। ਦੇਖੋ ਇਹਨਾਂ ਗੱਲਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ ਜਦੋਂ ਤੱਕ ਅਧਿਕਾਰਤ ਤੌਰ ਤੇ ਕੋਈ ਪਾਰਟੀ ਇਸ ਗੱਲ ਤੇ ਮੋਹਰ ਨਹੀਂ ਲਾਉਂਦੀ, ਖਾਸ ਤੌਰ ਤੇ ਜੋ ਸੱਤਾ ਨਸ਼ੀਨ ਹੈ ਕਿ ਹਾਂ ਭਾਈ ਅਸੀਂ ਇਸ ਤਰ੍ਹਾਂ ਦਾ ਇੱਕ ਫੇਰ ਬਦਲ ਹੈ ਜਿਹੜਾ ਜਾਂ ਪੁਨਰ ਗਠਨ ਹੈ ਜਿਹੜਾ ਉਹ ਆਪਣੀ ਕੈਬਨਿਟ ਦਾ ਕਰਨ ਜਾ ਰਹੇ ਆ। ਉਦੋਂ ਤੱਕ ਸਿਰਫ ਤੁਸੀਂ ਕਹਿ ਸਕਦੇ ਹੋ ਇਹ ਚਰਚੇ ਆ, ਦਾਅਵੇ ਆ, ਪਰ ਬਹੁਤ ਹੱਦ ਤੱਕ ਇਹਨਾਂ ਦਾਅਵਿਆਂ ਦੇ ਵਿੱਚ ਵਜ਼ਨ ਨਜ਼ਰ ਆਉਂਦਾ। ਉਹਦੇ 2 ਕਾਰਨ ਆ। ਇੱਕ ਤੇ ਇਹ ਆ ਕਿ ਜਿਹੜੇ ਹਰੀਸ਼ ਰਾਵਤ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਹਿ ਕੇ ਖਾਸੇ ਦਿਨ ਲੱਗ ਗਏ ਉਹਨਾਂ ਦੇ, ਤਕਰੀਬਨ 15-20 ਦਿਨ ਉਹਨਾਂ ਨੇ ਲਗਾਤਾਰ ਗਰਾਊਂਡ ਤੇ ਕੰਮ ਕਰਕੇ ਜੋ ਕੁਛ ਕੀਤਾ ਉਹ ਆਪਾਂ ਨੂੰ ਨਜ਼ਰ ਹੀ ਆ ਰਿਹਾ। ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ, ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ, ਕੈਪਟਨ ਦੇ ਨਾਲ ਤੇ ਹੋਣੀਆਂ ਮੁਲਾਕਾਤਾਂ ਉਹਨਾਂ ਦੀਆਂ। ਸੋ ਕਹਿਣ ਦਾ ਭਾਵ ਇਹੋ ਆ ਕਿ ਉਹਨਾਂ ਨੇ ਸਾਰਾ ਖਾਕਾ ਮੇਰੇ ਖਿਆਲ ਦੇ ਨਾਲ ਖਿੱਚ ਲਿਆ, ਦੇਖ ਲਿਆ ਕਿ ਇਹਨਾਂ ਦੀ ਆਪਸ ਦੇ ਵਿੱਚ ਜੇ ਖਟਪਟ ਹੈ ਤੇ ਉਹ ਕਿਸ ਮੁੱਦੇ ਨੂੰ ਲੈ ਕੇ ਆ, ਕਿਹੜੇ ਉਹ ਮੁੱਦੇ ਆ, ਕਿਹੜੇ ਉਹ ਲੀਡਰ ਆ ਜਿਹੜੇ ਇਸ ਵੇਲੇ ਲੀਕ ਖਿੱਚ ਕੇ ਚੱਲ ਰਹੇ ਆ। ਤੇ ਇਸ ਤੋਂ ਇਲਾਵਾ ਦੂਜੀ ਚੀਜ਼ ਜੇ ਤੁਸੀਂ ਵੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਦਾ ਅਚਾਨਕ ਬਦਲ ਜਾਣਾ, ਔਰ ਐਸਾ ਬਦਲ ਜਾਣਾ ਕਿ ਦੁਸਹਿਰੇ ਦੇ ਵਿੱਚ ਵੀ ਨਜ਼ਰ ਆਉਂਦਾ, ਔਰ ਦੁਸਹਿਰੇ ਦੇ ਮੌਕੇ ਤੇ ਵੀ ਉਹ ਨਰਿੰਦਰ ਮੋਦੀ ਸਰਕਾਰ ਨੂੰ ਕਹਿੰਦਾ ਕਿ ਇਹਨਾਂ ਦਾ ਹੰਕਾਰ ਜਿਹੜਾ ਉਹ ਟੁੱਟਣਾ। ਇਹ ਬਹੁਤ ਵੱਡੀ ਗੱਲ ਆ। ਕੈਪਟਨ ਅਮਰਿੰਦਰ ਸਿੰਘ ਦੀ ਅਸੈਂਬਲੀ 'ਚ ਸਲਾਹਤ ਕਰਦਾ, ਕੈਪਟਨ ਅਮਰਿੰਦਰ ਸਿੰਘ ਉਹਦੇ ਪ੍ਰਤੀ ਨਰਮ ਹੁੰਦਾ। ਕੱਲ ਸਵਾਲ ਕੀਤਾ ਗਿਆ ਸੀ ਜਦੋਂ ਪਟਿਆਲੇ ਦੇ ਵਿੱਚ ਆਏ ਆ CM ਸਾਹਿਬ, ਤਾਂ ਇਹਨਾਂ ਨੇ ਕਿਹਾ ਕਹਿੰਦੇ ਕਿ ਅਸੀਂ ਦਰਕਨਾਰ ਕੀਤਾ ਹੀ ਨਹੀਂ। ਸਿੱਧੂ ਨੂੰ ਕੌਣ ਕਹਿੰਦਾ ਦਰਕਨਾਰ ਕੀਤਾ? ਜਦੋਂ ਪੱਤਰਕਾਰਾਂ ਨੇ ਕਿਹਾ ਕਿ ਸਿੱਧੂ ਨੂੰ ਦਰਕਨਾਰ ਕਰਨ ਦੀ ਵਜ੍ਹਾ ਕੀ ਸੀ, ਉਹਨਾਂ ਕਿਹਾ ਕੀਤਾ ਹੀ ਕੋਈ ਨਹੀਂ ਅਸੀਂ। ਤਾਂ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਸੀ ਸੁਰ ਉਸ ਵੇਲੇ ਉਹ ਬੜੇ ਨਰਮ ਗੋਸ਼ੇ ਵਾਲੇ ਸੀਗੇ। ਇਹ 2 ਚੀਜ਼ਾਂ ਦੱਸਦੀਆਂ ਨੇ ਕਿ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਹਿਮਤੀ ਬਣ ਰਹੀ ਹੈ ਕਾਂਗਰਸ ਦੇ ਅੰਦਰ, ਕਿਉਂਕਿ ਇਹਨਾਂ ਦਾ ਜਿਹੜਾ ਢਾਂਚਾ, ਜੇ ਸੁਨੀਲ ਜਾਖੜ ਨੂੰ ਛੱਡ ਦੋਗੇ ਤੁਸੀਂ, ਇਹਨਾਂ ਦੀਆਂ ਦੂਸਰੀਆਂ ਅਹੁਦੇਦਾਰੀਆਂ ਹਾਲ ਦੀ ਕੜੀ ਭੰਗ ਕੀਤੀਆਂ ਪਈਆਂ ਨੇ, ਤਾਂ ਉਹਦਾ ਵੀ ਗਠਨ ਹੋਣਾ ਹੈ। ਉਹ ਢਾਂਚਾ ਵੀ ਜਿਹੜਾ ਇਹਨਾਂ ਨੇ ਗਠਿਤ ਕਰਨਾ ਹੈ। ਤਾਂ ਮੇਰੇ ਖਿਆਲ ਦੇ ਨਾਲ 2 ਹੀ ਕੰਮ ਜਿਹੜੇ ਉਹ ਨਵੇੜੇ ਜਾ ਸਕਦੇ ਆ। ਇੱਕ ਤਾਂ ਇਹਨਾਂ ਦਾ ਜਿਹੜਾ ਨਵਾਂ ਢਾਂਚਾ ਹੈ
ਉਹਦੇ ਵਿੱਚ ਨਵੀਆਂ ਅਹੁਦੇਦਾਰੀਆਂ ਜਿਹੜੀਆਂ ਨਵੇਂ ਸਿਰੇ ਤੋਂ ਤੈਅ ਕੀਤੀਆਂ ਜਾਣਗੀਆਂ। ਦੂਸਰਾ ਇਹ ਵੀ ਹੋ ਸਕਦਾ ਆ, ਕਿਉਂਕਿ ਹੁਣ ਸਾਲ ਤੇ ਇੱਕ ਰਹਿ ਗਿਆ ਨਾ, ਲੈ ਦੇ ਕੇ ਜੇ ਦੇਖੋ 1.25 ਸਾਲ ਦਾ ਟਾਈਮ ਰਹਿ ਗਿਆ, ਉਹਦੇ ਵਿੱਚੋਂ ਵੀ ਤੁਸੀਂ ਉਹ ਦੇਖ ਲਓ ਚੋਣ ਜ਼ਾਬਤਾ ਲੱਗ ਜਾਣਾ, ਤਾਂ ਉਹਦੇ ਵਿੱਚ ਕੁਛ ਨਾ ਕੁਛ ਐਸਾ ਜ਼ਰੂਰ ਕਰਨਗੇ ਕਿ ਇੱਕ ਮੈਸੇਜ ਜਾਵੇ ਕਿ ਇਸ ਸਰਕਾਰ ਦੇ ਵਿੱਚ ਉਹਨਾਂ ਲੋਕਾਂ ਦੀ ਕੋਈ ਜਗ੍ਹਾ ਨਹੀਂ ਜੋ ਵਿਵਾਦਤ ਹੋ ਜਾਂਦੇ ਆ ਜਾਂ ਕੰਮਕਾਰ ਪੱਖੋਂ ਢਿੱਲੇ ਹੋ ਜਾਂਦੇ ਆ। ਜੀ ਜੀ ਜੀ। ਤੇ ਕਹਿੰਦੇ ਕਾਂਗਰਸ ਦੇ ਇੱਕ ਮੰਤਰੀ ਨੇ ਹੁਣ ਸੱਚ ਵੀ ਕਬੂਲਿਆ ਆ, ਇਹਨਾਂ ਨੇ ਕੀ ਮੰਨਿਆ ਜੀ? ਹਾਂਜੀ ਦੇਖੋ, ਮੰਤਰੀ ਸਾਹਿਬ ਨੇ ਜਿਹੜਾ ਸੱਚ ਕਬੂਲਿਆ, ਸੱਚ ਇਹ ਕਬੂਲਿਆ ਵਾ ਕਿ ਜਿਹੜਾ ਨਸ਼ਾ ਆ ਇਹ 2 ਮਿੰਟਾਂ 'ਚ ਖਤਮ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਜਿਹੜੀਆਂ ਸੌਹਾਂ ਸੀਗੀਆਂ ਉਹ ਜਿਵੇਂ ਹਰਭਜਨ ਮਾਨ ਲੈ ਕੇ ਖਤਮਾਂ ਦਾ ਕੀ ਹੈ, ਜਿੱਥੇ ਜੀ ਕੀਤਾ ਖਾਲੀਆਂ, ਵਧਾਈਆਂ ਜੀ ਵਧਾਈਆਂ। ਹੁਣ ਆਪਾਂ ਤੇ ਵੋਟਰ ਨੂੰ ਕਹਿ ਸਕਦੇ ਵਧਾਈਆਂ ਜੀ ਵਧਾਈਆਂ, ਤੁਸੀਂ ਲੁੱਟਿਆ ਨਾ ਲਾ ਲਈਆਂ। ਹੁਣ ਹੋਰ ਕੀ ਆ ਕਿ ਤੁਹਾਨੂੰ ਇੱਕ ਵਾਰੀ ਉਹ ਕਰਕੇ ਪੁਚਲਾ ਕੇ ਵੋਟਾਂ ਲੈ ਜਾਂਦੇ ਤੇ ਮੁੜ ਕੇ ਸੱਚ ਦੱਸਦੇ ਆ। ਸੱਚ ਉਹ ਨਹੀਂ ਜਿਹੜਾ ਤੁਹਾਨੂੰ ਪਹਿਲਾਂ ਆ ਕੇ ਦੱਸਿਆ ਜਾਂਦਾ ਵੋਟਾਂ ਤੋਂ ਪਹਿਲਾਂ, ਭਾਈ ਅਸੀਂ ਇਸ ਤਰੀਕੇ ਨਾਲ ਕਰਾਂਗੇ, ਉਹ ਸੱਚ ਨਹੀਂ ਹੈ। ਸੱਚ ਬਾਅਦ 'ਚ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ, ਘਰ ਘਰ ਨੌਕਰੀ ਨਹੀਂ ਦਿੱਤੀ ਜਾ ਸਕਦੀ, ਹਰੇਕ ਘਰ ਦਾ ਕਰਜ਼ਾ ਮਾਫ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜੇ ਹੈਗੇ ਆ ਸੋਢੀ ਸਾਹਿਬ, ਉਹ ਕਹਿੰਦੇ ਆ ਕਿ ਸਾਡੇ ਕੋਲ ਕੋਈ ਜਾਦੂ ਦੀ ਛੜੀ ਥੋੜ੍ਹੀ ਹੈ ਜਿਹੜਾ ਮਿੰਟਾਂ 'ਚ ਨਸ਼ਾ ਖਤਮ ਕਰ ਦਿੰਦੀ। ਤਾਂ ਇਹ ਗੱਲ ਕਹਿੰਦੇ ਆ ਵੇਖ ਲਓ ਇਹਨਾਂ ਨੇ ਕਿੰਨਾ ਵਕਵਾ ਲੈ ਲਿਆ। ਅੱਜ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਸ਼ਾ ਨਹੀਂ ਖਤਮ ਹੁੰਦਾ। ਤੇ ਹਾਂ ਗੱਲ ਜਿਹੜੀ ਆ ਉਸ ਟਾਈਮ ਵੀ ਲੋਕ ਕਰਦੇ ਸੀਗੇ, ਉਸ ਟਾਈਮ ਵੀ ਲੋਕ ਪਿੱਟਦੇ ਸੀਗੇ ਕਿ ਨਸ਼ਾ ਖਤਮ ਕਰਨਾ ਸੰਭਵ ਹੈ। UK, ਕੈਨੇਡਾ, ਅਮਰੀਕਾ ਇਹੋ ਜਿਹੇ ਦੇਸ਼ ਨਹੀਂ ਕਰ ਸਕੇ। ਤੁਸੀਂ ਕਿਸ ਪਾਣੀ ਆ, ਤੁਸੀਂ ਕਿਸੇ ਵੀ ਪੱਖ ਤੋਂ ਇੱਛਾ ਸ਼ਕਤੀ ਰੱਖਦੇ ਹੀ ਨਹੀਂ ਹੈ ਕਿ ਇਸ ਪਾਸੇ ਕੋਈ ਫਾਇਦ ਚੰਗੀ ਦੇ ਸਕੋ। ਸੋ ਗੱਲ ਇਹ ਹੁੰਦੀ ਹੈ ਕਿ ਨਸ਼ਾ ਤੇ ਮੈਨੂੰ ਨਹੀਂ ਲੱਗਦਾ ਜਦੋਂ ਤੋਂ ਮਨੁੱਖ ਵਿਕਾਸ ਵੱਲ ਤੁਰਿਆ, ਖਾਸ ਤੌਰ ਤੇ ਜੇ ਦੇਖੀਏ ਜਾਨਵਰ ਤੋਂ ਇੱਕ ਤਰ੍ਹਾਂ ਨਾਲ ਜਿਹੜਾ ਉਹਦਾ ਜੰਗਲੀ ਜੀਵਨ ਸੀਗਾ, ਉਹ ਤੋਂ ਬਾਅਦ ਜਦੋਂ ਉਹ ਵਿਕਸਿਤ ਹੋਣਾ ਸ਼ੁਰੂ ਕੀਤਾ ਮਨੁੱਖਤਾ, ਤਾਂ ਕਿਤੇ ਨਾ ਕਿਤੇ ਤਾਰੀਖ ਦੇ ਵਿੱਚ ਮੈਨੂੰ ਲੱਗਦਾ ਆ ਕਿ ਕੋਈ ਸਮਾਂ ਐਸਾ ਨਹੀਂ ਹੋਣਾ ਜਿੱਥੇ ਨਸ਼ਾ ਨਾ ਹੋਵੇ ਸੰਸਾਰ। ਕੋਈ ਸਮਾਂ ਹੀ ਹੋਏਗਾ। ਬਾਕੀ ਜਦੋਂ ਮਨੁੱਖਤਾ ਦਾ ਵਿਕਾਸ ਹੋ ਗਿਆ ਉਸ ਤੋਂ ਬਾਅਦ ਤਾਂ ਕਿਤੇ ਨਾ ਕਿਤੇ ਰਿਹਾ ਹੀ ਆ। ਕੋਈ ਖਿੱਤਾ ਮੈਨੂੰ ਨਹੀਂ ਲੱਗਦਾ ਤਾਰੀਖ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਿਲੇਗਾ ਜਿੱਥੇ ਨਸ਼ਾ ਬਿਲਕੁਲ ਨਾ ਹੋਵੇ। ਪਰ ਰੌਲਾ ਇਹ ਆ ਕਿ ਨਸ਼ੇ ਦੀ ਮਾਰ ਕਿੰਨੀ ਹੈ ਉਸ ਖਿੱਤੇ ਦੇ ਵਿੱਚ, ਔਰ ਸਰਕਾਰ ਦੀ ਇੱਛਾ ਸ਼ਕਤੀ ਕੀ ਆ, ਉਹਦੀਆਂ ਪਾਲਿਸੀਆਂ ਕੀ ਆ। ਪਾਲਿਸੀਆਂ ਤੁਹਾਡੀਆਂ ਖਾਕ ਨੇ। ਤੁਸੀਂ ਤੇ ਆ ਜਿਹੜੀ ਆ ਗੋਲੀ ਆ ਅਜੀਤ ਥੱਲੇ ਜਿਹੜੀ ਰੱਖਦੇ ਆ, ਇਹਦਾ ਘਪਲਾ ਕਰੀ ਬੈਠੇ ਹੋ। ਤੁਹਾਨੂੰ ਮੈਂ ਦੱਸਾਂ ਤੇ ਹੈਰਾਨਗੀ ਹੋ ਤੁਹਾਨੂੰ, 5 ਕਰੋੜ ਗੋਲੀ ਗਾਇਬ ਹੋ ਗਈ ਆ ਸਾਡੀ। 5 ਕਰੋੜ ਗੋਲੀ ਜਿਹੜੀ ਆ ਉਹ 200 ਕਰੋੜ ਰੁਪਏ ਦਾ ਘੁਟਾਲਾ ਦੱਸਿਆ ਜਾ ਰਿਹਾ। ਮੈਂ ਨਹੀਂ ਕਹਿੰਦਾ ਤੱਥ ਬੋਲਦੇ ਆ। ਇਹਨਾਂ ਨੇ ਜਾਂਚ ਪੜਤਾਲ ਸ਼ੁਰੂ ਕਰਵਾਈ ਹੋਈ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿੱਥੇ ਅਫਸਰਸ਼ਾਹੀ ਦੇ ਵਿੱਚ ਜਾਂ ਰਾਜਨੀਤਿਕ ਗੱਠਜੋੜ ਦੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ ਕਿ ਉਹਨਾਂ ਵਾਸਤੇ ਤੇ ਨਸ਼ਹਿਰੀ ਐਸਟ ਨੇ। ਇੱਕ ਤੇ ਉਹਨਾਂ ਦੇ ਬਹਾਨੇ ਵੋਟ ਲਈ ਜਾਂਦੀ ਹੈ, ਰਾਜਨੀਤੀ ਕੀਤੀ ਜਾਂਦੀ ਹੈ, ਔਰ ਉਸ ਤੋਂ ਬਾਅਦ ਇਲਾਜ ਦੇ ਨਾਮ ਤੇ ਉਹ ਐਡੇ ਐਡੇ ਘਪਲੇ ਕੀਤੇ ਜਾਂਦੇ, ਕਈ 100 ਕਰੋੜ ਦੇ। ਤਾਂ ਉੱਥੇ ਤੇ ਚਾਹਿਆ ਜਾਏਗਾ ਕਿ ਨਸ਼ਹਿਰੀ ਵਧਣ, ਕਦੇ ਘਟਣਾ ਹੈ ਹੀ ਨਾ। ਬਿਲਕੁਲ ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ, ਕਹਿੰਦੇ ਸੁਪਰੀਮ ਕੋਰਟ ਨੇ ਪਰਾਲੀ ਦੀ ਨਿਗਰਾਨੀ ਲਈ ਕਮੇਟੀ ਬਣਾਉਣ ਦੇ ਫੈਸਲੇ ਦੇ ਉੱਤੇ ਲਾਈ ਰੋਕ। ਦੇਖੋ, ਇਸ ਮੁੱਦੇ ਨੂੰ ਵੀ ਥੋੜਾ ਜਿਹਾ ਵਿਚਾਰ ਲਿਓ। ਮੈਨੂੰ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਵੀ ਕੰਮ ਕਸੂਤਾ ਹੋਣ ਜਾ ਰਿਹਾ ਪੰਜਾਬ ਦੇ ਲਿਹਾਜ਼ ਨਾਲ। ਪੰਜਾਬ ਦੇ ਪੱਖ ਨਾਲ ਆਪਾਂ ਗੱਲ ਕਰੀਏ, ਪੰਜਾਬ ਦੇ ਪਾਰੋਂ ਤੇ ਮੈਨੂੰ ਲੱਗਦਾ ਕਿ ਚਿੰਤਾਜਨਕ ਹੀ ਆ, ਕਿਉਂਕਿ ਇਹਨਾਂ ਨੇ ਨਾ ਥੋੜੇ ਦਿਨ ਪਹਿਲਾਂ ਇੱਕ ਕਮੇਟੀ ਬਣਾਈ ਸੀ, ਇੱਕ ਮੈਂਬਰੀ ਕਮੇਟੀ ਸੀ, ਜਿਹਦੇ ਵਿੱਚ ਜਸਟਿਸ ਮਦਨ ਵੀ ਲੋਕਰ ਜੀ ਨੂੰ ਇਹਨਾਂ ਨੇ ਬਣਾਇਆ ਸੀਗਾ ਕਿ ਤੁਸੀਂ ਨਿਗਰਾਨੀ ਕਰੋਗੇ। ਨਿਗਰਾਨ ਲਾ ਲਿਆ, ਨਿਗਰਾਨ ਸ਼ਬਦ ਇਸਤੇਮਾਲ ਕਰ ਸਕਦੇ, ਜੋ ਨਿਗਰਾਨੀ ਰੱਖੇ ਕਿਸੇ ਵੀ ਚੀਜ਼ ਤੇ। ਤਾਂ ਇਹ ਮੁਕਰਰ ਕਰ ਦਿੱਤਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਚੰਦ ਦਿਨ ਦੇ ਵਿੱਚ ਇੱਕ ਸਖਤ ਕਾਨੂੰਨ ਬਣਾਵਾਂਗੇ ਔਰ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ, ਇਹਦੇ ਤੇ ਰੋਕ ਲਾ ਦਿਓ, ਅਸੀਂ ਖੁਦ ਨਵਾਂ ਕਾਨੂੰਨ ਲੈ ਕੇ ਆਉਂਦੇ ਹਾਂ ਪਰਾਲੀ ਸਾੜਨ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਦੋਂ ਕਾਨੂੰਨ ਕੇਂਦਰ ਲੈ ਕੇ ਆਏਗਾ ਉਹ ਕਾਨੂੰਨ ਕਿਹੋ ਜਿਹਾ ਹੋਊ। ਔਰ ਦੂਜੀ ਗੱਲ ਇਹ ਆ ਕਿ ਪੰਜਾਬ ਹੀ ਸਭ ਤੋਂ ਜ਼ਿਆਦਾ ਪਰਾਲੀ ਜਾਲਦਾ ਹੈ ਇਸ ਵੇਲੇ। ਇੱਥੇ ਸਰਕਾਰ ਕਾਂਗਰਸ ਦੀ ਸਖਤੀ ਬਹੁਤੀ ਹੁੰਦੀ ਨਹੀਂ ਹੈ, ਫਿਰ ਵੋਟ ਬਹੁਤ ਜ਼ਿਆਦਾ ਹੈ ਕਿਸਾਨ ਦੀ। ਤੇ ਇਸ ਵੇਲੇ ਕਿਸਾਨ ਦਾ ਮੱਥਾ ਲੱਗਿਆ ਨਰਿੰਦਰ ਮੋਦੀ ਸਾਹਿਬ ਦੇ ਨਾਲ, ਤੇ ਮੋਦੀ ਸਾਹਿਬ ਨੂੰ ਤੇ ਇੱਕ ਹੋਰ ਮੌਕਾ ਮਿਲ ਗਿਆ ਕਿ ਢਿਬਰੀ ਟਾਈਟ ਕਰ ਲਈ ਜਾਵੇ।
ਸਮਝਦੇ ਹੋ ਨਾ ਤੁਸੀਂ। ਤਾਂ ਇਹ ਗੱਲ ਜਿਹੜੀ ਆ ਜੋ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਕਮੇਟੀ ਦੀ ਜਿਹੜੀ ਇਸ ਵੇਲੇ ਕਾਰਵਾਈ ਉਹ ਰੋਕ ਦਿਓ, ਸਾਨੂੰ ਮੌਕਾ ਦਿਓ, ਅਸੀਂ ਕਾਨੂੰਨ ਲੈ ਕੇ ਆਉਂਦੇ ਹਾਂ, ਤਾਂ ਡੈਫੀਨੇਟਲੀ ਭਾਵੇਂ ਇਹਦੇ ਥੋੜ੍ਹੇ ਪ੍ਰਭਾਵ ਪੈਣ ਭਾਵੇਂ ਬਹੁਤੇ ਪੈਣ, ਇਹ ਪੰਜਾਬ 'ਤੇ ਜ਼ਰੂਰ ਪੈਣ। ਵਾਕਈ ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।